9/11 ਤੋਂ ਪਹਿਲਾਂ ਸਭ ਤੋਂ ਵੱਧਤਰ ਜਿਹੜਾ ਦਹਿਸ਼ਤਗਰਦ ਹਮਲਾ ਸੀ 23 ਜੂਨ 1985 ਦਾ ਜਿਹੜਾ ਕਨਿਸ਼ਕਾ ਕਾਂਡ 에ਅਰ ਇੰਡੀਆ ਬੰਬਿੰਗ ਜਿਹਦੇ 'ਚ 331 ਜਿਹੜੇ ਬੇਗੁਨਾਹ ਲੋਕ ਮਾਰੇ ਗਏ ਸੀ। The victims' families continue to wait for justice and closure। ਸਿੱਖ ਕੈਨੇਡਾ ਦੇ ਵਿੱਚ ਯਕੀਨ ਕਰਦੇ ਨੇ ਕਿ ਇਹ ਵਿਦੇਸ਼ੀ ਖੁਫੀਆ ਏਜੰਸੀ ਦਾ ਕਾਰਾ ਸੀ ਤਾਂ ਕਿ ਜਿਹੜੀ ਉਹਨਾਂ ਦੀਆਂ ਸਿਆਸੀ ਗਤੀਵਿਧੀਆਂ ਨੇ ਉਹਨਾਂ ਨੂੰ ਬਦਨਾਮ ਕੀਤਾ ਜਾਏ ਔਰ ਜਿਹੜਾ ਉਹ ਭਾਰਤ ਦੇ ਵਿੱਚ ਮਨੁੱਖੀ ਹੱਕਾਂ ਦਾ ਘਾਣ ਦੇ ਸਬੰਧ ਦੇ ਵਿੱਚ ਕੰਮ ਕਰਦੇ ਨੇ ਉਸ ਨੂੰ ਸਾਬੋਤਾਜ ਕੀਤਾ ਜਾਏ। ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਪਰਿਆ ਜਾ ਰਿਹਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਔਰ ਦੂਸਰੀਆਂ ਖੁਫੀਆ ਏਜੰਸੀਆਂ ਦੀ ਐਕਟੀਵਿਟੀ ਉਸ ਚੋਂ ਜਿਹੜਾ ਸਿੱਖਾਂ ਦਾ ਇਹ ਇਲਜ਼ਾਮ ਸੀ ਪਹਿਲਾਂ ਜਾਂ ਉਹਨਾਂ ਦਾ ਫੀਅਰ ਸੀ ਉਸ ਨੂੰ ਹੋਰ ਵੀ ਬਲ ਮਿਲਦਾ ਕਿ ਇਵੇਂ ਹੋ ਸਕਦਾ ਹੈ। We the undersigned citizens and permanent residents of Canada call upon the Government of Canada to order a fresh inquiry into the Air India episode to determine whether any foreign intelligence was involved in the crime। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਸਿੱਖਾਂ ਵੱਲੋਂ ਹਾਊਸ ਆਫ ਕਾਮਨਸ ਦੇ ਮੈਂਬਰ ਪਾਰਲੀਮੈਂਟਾਂ ਨੂੰ ਮਹੱਤਵ ਹੁੰਦਿਆਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਭਾਰਤ ਦੇ ਟ੍ਰਾਂਸਨੈਸ਼ਨਲ ਆਪਰੇਸ਼ਨ ਵਿੱਚ ਸ਼ਮੂਲੀਅਤ ਦੇ ਸਾਹਮਣੇ ਆਉਣ ਤੋਂ ਬਾਅਦ ਕਨਿਕਸ਼ਾ ਹਵਾਈ ਹਾਦਸੇ ਸੰਬੰਧੀ ਦੁਬਾਰਾ ਪੜਤਾਲ ਹੋਣੀ ਚਾਹੀਦੀ ਹੈ। ਕੈਨੇਡੀਅਨ ਸਿੱਖਾਂ ਦਾ ਖਿਆਲ ਹੈ ਕਿ ਇਹ ਕਾਰਵਾਈ ਵੀ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਹੀ ਕੀਤੀ ਗਈ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਪਿਛਲੇ ਵਕਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਕਿਵੇਂ ਜਗਮੀਤ ਸਿੰਘ ਜਿਹੜੇ NDP ਦੇ ਲੀਡਰ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਇੱਕ ਪਟੀਸ਼ਨ ਲਾਂਚ ਕੀਤੀ ਔਰ ਉਹ ਖੁਦ ਦਸਤਖਤ ਕਰਵਾਉਂਦੇ ਮੈਂ ਟੋਰਾਂਟੋ ਵੀ ਔਰ ਸਰੀ 'ਚ ਵੀ ਉਹਨਾਂ ਨੂੰ ਦੇਖਿਆ ਔਰ ਅਪੀਲ ਵੀ ਉਹਨਾਂ ਨੇ ਕੀਤੀ। ਉਹ ਤਾਂ ਸੀ ਕਿ ਨਵੰਬਰ 1984 ਨੂੰ ਫੈਡਰਲ ਲੈਵਲ ਦੇ ਉੱਤੇ ਸਿੱਖ ਜੈਨੋਸਾਈਡ ਐਲਾਨਿਆ ਜਾਏ। ਬਹੁਤ ਵੈਲਕਮ ਮੂਵ ਸੀ। ਮੈਨੂੰ ਨਹੀਂ ਪਤਾ ਵੀ ਕਿੱਥੋਂ ਤੱਕ ਪਹੁੰਚਿਆ ਪਰ ਇਹ ਉਹਨਾਂ ਦੀ ਪ੍ਰਾਪਤੀ ਹੋਏਗੀ ਜੇ ਇਸ ਪਾਰਲੀਮੈਂਟਰੀ ਟਰਮ ਦੇ ਖਤਮ ਹੋਣ ਤੋਂ ਪਹਿਲਾਂ ਜਦੋਂ ਕਿ ਦੁਬਾਰਾ ਚੋਣਾਂ ਹੋਣੀਆਂ ਨੇ। ਜੇ ਕੈਨੇਡੀਅਨ ਪਾਰਲੀਮੈਂਟ ਇਸ ਨੂੰ ਪਾਸ ਕਰ ਦਿੰਦੀ ਹੈ ਤੇ ਫਿਰ ਭਾਰਤ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਕਾਊਂਟੇਬਲ ਜਵਾਬਦੇਹ ਠਹਿਰਾਇਆ ਜਾਏਗਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ। ਜਿਹੜੀ ਖਬਰ ਮੇਰੇ ਸਾਹਮਣੇ ਹੈ ਔਰ ਪਹਿਲਾਂ ਮੈਨੂੰ ਇਹ ਲੱਗਾ ਵੀ ਜਿਵੇਂ ਇਹ ਪੈਟੀਸ਼ਨ ਜਿਹੜੀ ਦੂਸਰੀ ਕਿਉਂਕਿ ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜੋ ਕੁਝ ਉੱਥੇ ਕੀਤਾ ਹੈ ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਉਸ ਦਾ ਪਰਦਾਫਾਸ਼ ਜਿਹੜਾ ਜਸਟਿਨ ਟਰੂਡੋ ਨੇ ਕੀਤਾ, ਫਿਰ ਅਮਰੀਕਾ ਗੁਰਪਤਵੰਤ ਪੰਨੂ ਮਰਡਰ ਪਲਾਟ ਫਾਈਲਡ, ਫਿਰ ਕੈਨੇਡੀਅਨ ਏਜੰਸੀਆਂ ਦਾ ਇਹ ਵੀ ਆਇਆ ਕਿ ਗੁਰਪਤਵੰਤ ਦੇ ਉੱਤੇ ਦੂਸਰੀ ਵਾਰ ਵੀ ਅਟੈਕ ਹੋਣਾ ਸੀ ਕੈਨੇਡਾ 'ਚ ਜਦੋਂ ਕਿ ਨਵੰਬਰ ਦੇ ਪਹਿਲੇ ਹਫਤੇ ਉਹਨਾਂ ਨੇ ਟੋਰਾਂਟੋ ਦੇ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਸੀ। ਔਰ ਈਵਨ ਇਸ ਪੀਰੀਅਡ ਦੇ ਦੌਰਾਨ ਹੀ ਕੈਨੇਡੀਅਨ ਏਜੰਸੀਆਂ ਵੱਲੋਂ ਮੀਡੀਆ ਨੂੰ ਵੀ ਇਹ ਦੱਸਿਆ ਗਿਆ ਕਿ ਈਵਨ ਰਿਪਦਮਨ ਸਿੰਘ ਮਲਿਕ ਜਿਸ ਨੂੰ ਮੇਨ ਕਰੈਕਟਰ ਦੇ ਤੌਰ 'ਤੇ ਪਹਿਲਾਂ ਏਜੰਸੀਆਂ ਨੇ ਜਿਹੜਾ ਉਹ ਦੋਸ਼ੀ ਦੱਸਿਆ ਸੀ ਕਿ ਜਿਹੜਾ ਕਨਿਸ਼ਕਾ ਟ੍ਰੈਜਡੀ ਜੂਨ 1985 ਦੇ ਵਿੱਚ ਹੁੰਦੀ ਹੈ ਜਿਸ ਦੇ ਵਿੱਚ ਬੇਗੁਨਾਹ ਜਿਹੜੇ ਨੇ 331 ਮੁਸਾਫਰ ਮਾਰੇ ਜਾਂਦੇ ਨੇ ਔਰ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਉਹ ਇੰਡੀਆ ਦਾ ਵੀਜ਼ਾ ਵੀ ਦੇ ਦਿੱਤਾ ਗਿਆ ਔਰ ਬਾਅਦ 'ਚ ਉਹਦਾ ਮਰਡਰ ਵੀ ਹੋਇਆ ਔਰ ਕੈਨੇਡੀਅਨ ਏਜੰਸੀਆਂ ਦਾ ਇਹ ਸੀ ਕਿ ਵੀ ਇਸ ਦੇ ਪਿੱਛੇ ਵੀ ਜਿਹੜਾ ਹੈ ਉਹ ਭਾਰਤੀ ਏਜੰਸੀਆਂ ਦਾ ਹੱਥ ਹੋ ਸਕਦਾ। ਸਾਡੀ ਕੰਸਿਸਟੈਂਟ ਪੋਜੀਸ਼ਨ ਇਸ ਸਾਰੇ ਪੀਰੀਅਡ ਦੇ ਵਿੱਚ ਰਹੀ ਹੈ ਕਿ ਜਿਹੜਾ ਕਨਿਸ਼ਕਾ ਕਾਂਡ ਹੈ ਇਹ ਭਾਰਤੀ ਏਜੰਸੀਆਂ ਨੇ ਮਾਸਟਰਮਾਈਂਡ ਕੀਤਾ ਹੈ। ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਿਹੜਾ ਸਿੱਖਾਂ ਦੇ ਲਈ ਹਮਦਰਦੀ ਗਲੋਬਲੀ ਸੀ ਉਹਨੂੰ ਸਾਬੋਤਾਜ ਕਰਨ ਦੇ ਲਈ ਔਰ ਕਾਫੀ ਉਹ ਸਫਲ ਵੀ ਹੋਏ। ਆਲਮੋਸਟ ਇੱਕ ਸਿੰਗਲ ਇਸ ਐਕਸ਼ਨ ਦੇ ਨਾਲ ਸਾਰੀ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਹੈ ਉਹ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤੀ ਗਈ ਔਰ ਬੇਸ਼ੱਕ ਐਕਵਿਟ ਕਰ ਦਿੱਤਾ ਜਿਹੜੇ ਉਹਨਾਂ ਨੇ ਦੋਸ਼ੀ ਬਣਾਏ ਸੀ ਜਾਂ ਲੇਕਿਨ ਆਲਰੇਡੀ ਉਹ ਟਰਾਇਲ ਜਾਂ ਦੂਜਾ ਤੁਸੀਂ ਅੱਜ ਵੀ ਗੂਗਲ ਕਰਦੇ ਹੋ ਜਾਂ ਦੂਜਾ ਉਹ ਸਿੱਖਾਂ ਦੇ ਖਾਤੇ 'ਚ ਹੀ ਪਾਇਆ ਜਾਂਦਾ ਹੈ। ਇਸ ਲੈਵਲ ਦੇ ਉੱਤੇ ਈਵਨ ਕੈਨੇਡੀਅਨ ਮੇਨ ਸਟ੍ਰੀਮ ਮੀਡੀਆ ਨੂੰ ਵੀ ਇੰਡੀਅਨ ਏਜੰਸੀਆਂ ਨੇ ਮੈਨੀਪੂਲੇਟ ਕੀਤਾ ਔਰ ਜਦੋਂ ਹੁਣ ਕੈਨੇਡਾ ਖੁੱਲ੍ਹ ਕੇ ਇਹ ਐਡਮਿਟ ਕਰਨ ਲੱਗ ਗਿਆ ਔਰ ਸ਼ਾਇਦ
ਪਤਾ ਉਦੋਂ ਵੀ ਉਹਨਾਂ ਨੂੰ ਲੱਗ ਗਿਆ ਸੀ ਕਿ ਕੈਨੇਡਾ ਦੀ RCMP ਨੂੰ ਕਿਵੇਂ ਡਿਊਪ ਕੀਤਾ ਇੰਡੀਅਨ ਏਜੰਸੀਆਂ ਨੇ। ਇਹੀ ਹੈ ਵੀ ਉਹਨਾਂ ਨੇ ਕੁਝ ਆਡੀਓ ਟੇਪਸ ਵੀ ਉਸ ਕੇਸ ਦੀਆਂ ਡਿਸਟਰੋਏ ਕੀਤੀਆਂ। ਪਰ ਜਦੋਂ ਇਹ ਸਾਹਮਣੇ ਆਇਆ ਤਾਂ ਸਾਨੂੰ ਸੀ ਕਿ ਵੀ ਹੁਣ ਇਹ ਵਕਤ ਹੈ ਕਿ ਇਹ ਕਨਿਸ਼ਕਾ ਕਾਂਡ ਦੀ ਵੀ ਓਪਨ ਇਨਕੁਆਇਰੀ ਖੋਲ੍ਹੀ ਜਾਏ ਔਰ ਇਹ ਸਾਹਮਣੇ ਆਏਗਾ ਕਿ ਭਾਈ ਇਹ ਭਾਰਤੀ ਖੁਫੀਆ ਏਜੰਸੀਆਂ ਦਾ ਹੀ ਇਸ ਦੇ ਵਿੱਚ ਹੱਥ ਹੈ। ਹੁਣ ਇੱਕ ਪਾਸੇ ਮੇਰੇ ਸਾਹਮਣੇ ਉਹ ਪੈਟੀਸ਼ਨ ਪਈ ਹੈ ਜਿਸ 'ਚ ਬੇਸ਼ੱਕ ਉਸ ਦੀ ਬੈਕ ਸਾਈਡ ਦੇ ਉੱਤੇ ਸੁਖ ਧਾਲੀਵਾਲ, ਸਰੀ ਨਿਊਟਨ ਤੋਂ ਜਿਹੜੇ ਲਿਬਰਲ ਕਾਕਸ ਨੇ ਉਹਨਾਂ ਦੀ ਪਿਕਚਰ ਔਰ ਉਹਨਾਂ ਦੇ ਹਵਾਲੇ ਨਾਲ ਹੀ ਮੈਂ ਖਬਰ ਨੂੰ ਸਮਝਿਆ ਕਿ ਸ਼ਾਇਦ ਸੁਖ ਧਾਲੀਵਾਲ ਉਹਨਾਂ ਨੇ ਇਨੀਸ਼ੀਏਟ ਕੀਤੀ ਹੈ। ਲੇਕਿਨ ਮੈਂ ਜਦੋਂ ਹੁਣ ਅੰਦਰ ਇਹ ਪੈਟੀਸ਼ਨ ਦੇਖਦਾ ਤੇ ਇਨੀਸ਼ੀਏਟਡ ਬਾਈ ਗੁਰਪ੍ਰੀਤ ਸਿੰਘ ਫਰੋਮ ਡੈਲਟਾ ਬ੍ਰਿਟਿਸ਼ ਕੋਲੰਬੀਆ। ਇਹ ਗੁਰਪ੍ਰੀਤ ਸਿੰਘ ਦੇਸੀ ਰੈਡੀਕਲ ਜਿਹੜਾ ਨਿਊਜ਼ਪੇਪਰ ਹੈ ਉਸ ਨੂੰ ਐਡਿਟ ਕਰਦੇ ਨੇ, ਉਹਦੇ ਐਡੀਟਰ ਨੇ। ਔਰ ਇਹ ਵੈਦਰ ਉਹਨਾਂ ਵੱਲੋਂ ਹੈ ਜਾਂ ਸੁਖ ਧਾਲੀਵਾਲ ਵੱਲੋਂ ਹੈ, ਕਿਉਂਕਿ ਹੁਣ ਜਦੋਂ ਤੱਕ ਮੈਂ ਇਹ ਪ੍ਰਿੰਟ ਆਊਟ ਕੱਢ ਲਿਆ ਜਾਂ ਆਲਰੇਡੀ ਅਸੀਂ ਇਸ ਨੂੰ ਸੋ ਇਸ ਬਾਰੇ ਮੈਂ ਨਹੀਂ ਹੈ, ਪਰ ਇਹ ਆਲਰੇਡੀ ਪੈਟੀਸ਼ਨ ਆਨਲਾਈਨ ਹੈ ਔਰ ਇਹ ਇਸ ਦੇ ਉੱਤੇ ਪੈਟੀਸ਼ਨ ਟੂ ਦਾ ਹਾਊਸ ਆਫ ਕਾਮਨਸ ਹੈ ਔਰ ਅਸੀਂ ਇਸ ਦੀ ਮੁਕੰਮਲ ਹਮਾਇਤ ਕਰਦੇ ਹਾਂ ਔਰ ਇਸ ਦੇ ਉੱਤੇ ਆਪਣੇ ਵਿਊਅਰਸ ਨੂੰ ਵੀ ਕਹਿੰਦੇ ਹਾਂ ਕਿ ਭਾਈ ਉਹ ਇਸ ਦੇ ਉੱਤੇ ਆਨਲਾਈਨ ਜਾ ਕੇ ਦਸਤਖਤ ਕਰਨ। ਔਰ ਇਸ ਪੈਟੀਸ਼ਨ ਦੇ ਵਿੱਚ ਕਿਹਾ ਗਿਆ ਵੇਅਰ ਐਜ਼, ਕਿਉਂਕਿ ਤੁਸੀਂ ਜਦੋਂ ਲੋਕਾਂ ਤੋਂ ਦਸਤਖਤ ਮੰਗਦੇ ਹੋ ਤੁਸੀਂ ਦੱਸਦੇ ਹੋ ਕਿ ਤੁਹਾਡੀ ਮੰਗ ਕੀ ਹੈ। ਔਰ ਇਹ ਹੈ ਕਿ ਵੇਅਰ ਐਜ਼ ਦਾ 에ਅਰ ਇੰਡੀਆ ਬੋmbਿੰਗ ਆਫ ਜੂਨ 23, 1985 that left 331 people dead was the worst tragedy in the history of aviation terror before 9/11 ਕਿ 9/11 ਤੋਂ ਪਹਿਲਾਂ ਸਭ ਤੋਂ ਬਦਤਰ ਜਿਹੜਾ ਦਹਿਸ਼ਤਗਰਦ ਹਮਲਾ ਸੀ 23 ਜੂਨ 1985 ਦਾ ਜਿਹੜਾ ਕਨਿਸ਼ਕਾ ਕਾਂਡ 에ਅਰ ਇੰਡੀਆ ਬੋmbਿੰਗ, ਜਿਹਦੇ 'ਚ 331 ਜਿਹੜੇ ਬੇਗੁਨਾਹ ਲੋਕ ਮਾਰੇ ਗਏ ਸੀ। ਔਰ ਫਿਰ ਹੈ ਦਾ ਵਿਕਟਮਸ ਫੈਮਿਲੀਜ਼ ਕੰਟੀਨਿਊ ਟੂ ਵੇਟ ਫॉर ਜਸਟਿਸ ਐਂਡ ਕਲੋਜ਼ਰ ਕਿ ਇੰਨੇ ਵਰੇ ਜਿਹੜੇ ਨੇ 39 ਵਰੇ ਬੀਤਣ ਬਾਅਦ ਵੀ ਜਿਹੜੇ ਉਸ ਦੇ ਪੀੜਤ ਸੀ ਉਹਨਾਂ ਦੇ ਪਰਿਵਾਰਜਨ ਨੂੰ ਇੰਤਜ਼ਾਰ ਕਰ ਰਹੇ ਨੇ ਵੀ ਇਨਸਾਫ ਮਿਲੇ ਔਰ ਇਹ ਜਿਹੜਾ ਉਹ ਕੇਸ ਕਲੋਜ਼ ਹੋਏ ਉਹਨਾਂ ਦੇ ਮਨਾਂ ਦੇ ਵਿੱਚ ਵੀ। The Sikhs in Canada widely believe that this was the handiwork of a foreign intelligence to discredit their political activism and undermine their advocacy work for human rights in India। ਕਿ ਸਿੱਖ ਕੈਨੇਡਾ ਦੇ ਵਿੱਚ ਯਕੀਨ ਕਰਦੇ ਨੇ ਕਿ ਇਹ ਵਿਦੇਸ਼ੀ ਖੁਫੀਆ ਏਜੰਸੀ ਦਾ ਕਾਰਾ ਸੀ ਤਾਂ ਕਿ ਜਿਹੜੀ ਉਹਨਾਂ ਦੀਆਂ ਸਿਆਸੀ ਗਤੀਵਿਧੀਆਂ ਨੇ ਉਹਨਾਂ ਨੂੰ ਬਦਨਾਮ ਕੀਤਾ ਜਾਏ ਔਰ ਜਿਹੜਾ ਉਹ ਭਾਰਤ ਦੇ ਵਿੱਚ ਮਨੁੱਖੀ ਹੱਕਾਂ ਦਾ ਘਾਣ ਦੇ ਸਬੰਧ ਦੇ ਵਿੱਚ ਕੰਮ ਕਰਦੇ ਨੇ ਉਸ ਨੂੰ ਸਾਬੋਤਾਜ ਕੀਤਾ ਜਾਏ। ਫਿਰ ਉਹਨਾਂ ਨੇ ਕਿਹਾ ਦਾ ਰੀਸੈਂਟ ਡਿਵੈਲਪਮੈਂਟਸ ਵਿਦਨ ਦਾ ਸਿੱਖ ਕਮਿਊਨਿਟੀ ਇਨ ਬ੍ਰਿਟਿਸ਼ ਕੋਲੰਬੀਆ ਗਿਵ ਕ੍ਰੀਡੈਂਸ ਟੂ ਦਿਸ ਪਰਸੈਪਸ਼ਨ ਕਿ ਜੋ ਹੁਣ ਸਾਹਮਣੇ ਹੋਇਆ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਪਰਿਆ ਜ਼ਾਹਰ ਹੈ ਹਰਦੀਪ ਸਿੰਘ ਨਿੱਜਰ ਦਾ ਮਰਡਰ ਔਰ ਦੂਸਰੀਆਂ ਖੁਫੀਆ ਏਜੰਸੀਆਂ ਦੀ ਐਕਟੀਵਿਟੀ ਉਸ ਚੋਂ ਜਿਹੜਾ ਸਿੱਖਾਂ ਦਾ ਇਹ ਇਲਜ਼ਾਮ ਸੀ ਪਹਿਲਾਂ ਜਾਂ ਉਹਨਾਂ ਦਾ ਫੀਅਰ ਸੀ ਉਸ ਨੂੰ ਹੋਰ ਵੀ ਬਲ ਮਿਲਦਾ ਕਿਵੇਂ ਹੋ ਸਕਦਾ ਕਿਉਂਕਿ ਦਾ ਕੈਨੇਡੀਅਨ ਗਵਰਨਮੈਂਟ ਇਜ਼ ਲੁਕਿੰਗ ਇਨਟੂ ਗਰੋਇੰਗ ਫੋਰਨ ਇੰਟਰਫੇਰੈਂਸ ਇਨ ਇਟਸ ਪੋਲੀਟੀਕਲ ਅਫੇਅਰਸ। ਉਹ ਸਿਆਸੀ ਮਾਮਲਿਆਂ 'ਚ ਫੋਰਨ ਇੰਟਰਫੇਰੈਂਸ ਨੂੰ ਦੇਖ ਰਹੇ ਨੇ। The Sikhs are living under fear since the murder of Surrey Delta Gurdwara President Hardeep Singh Nijjar in June 2023 ਕਿ ਖੌਫ ਦੇ ਵਿੱਚ ਸਿੱਖ ਜੀ ਰਹੇ ਨੇ ਜਦੋਂ ਦਾ ਸਰੀ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਦਾ ਜੂਨ 2023 ਦੇ ਵਿੱਚ ਉਹਨਾਂ ਦਾ ਮਰਡਰ ਹੋਇਆ। On September 18, 2023, the Prime Minister of Canada stated that there are credible allegations of a link between agents of Government of India and the killing of Hardeep Singh Nijjar ਕਿ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਇਹ ਮੰਨਿਆ ਕਿ ਭਾਈ ਇਸ ਗੱਲ ਦੇ ਬਹੁਤ ਸਬੂਤ ਨੇ ਕ੍ਰੈਡੀਬਲ ਸਤਿਕਾਰਤ ਕਿ ਗਵਰਨਮੈਂਟ ਆਫ ਇੰਡੀਆ ਦੇ ਏਜੰਟ ਜਿਹੜੇ ਨੇ ਇਸ ਕਤਲ ਦੇ ਪਿੱਛੇ ਨੇ। ਸੋ ਵੇਅਰ ਐਜ਼ ਦੇ ਥੱਲੇ ਕਹਿ ਕੇ ਫਿਰ ਉਹਨਾਂ ਨੇ ਕਿਹਾ ਵੀ ਦਾ ਅੰਡਰਸਾਈਨਡ ਸਿਟੀਜ਼ਨਸ ਐਂਡ ਪਰਮਾਨੈਂਟ ਰੈਜ਼ੀਡੈਂਟਸ ਆਫ ਕੈਨੇਡਾ। ਸੋ ਜ਼ਾਹਰ ਹੈ ਵੀ ਇਸ ਪੈਟੀਸ਼ਨ ਦੇ ਉੱਤੇ ਕੈਨੇਡੀਅਨ ਸਿਟੀਜ਼ਨ ਹੀ ਸਾਈਨ ਕਰਨ ਬਾਕੀਆਂ ਦੇ ਲਈ ਨਹੀਂ ਹੈ। ਅਸੀਂ ਵੀ ਦਾ ਅੰਡਰਸਾਈਨਡ ਸਿਟੀਜ਼ਨਸ ਐਂਡ ਪਰਮਾਨੈਂਟ ਰੈਜ਼ੀਡੈਂਟਸ ਆਫ ਕੈਨੇਡਾ call upon the government of Canada to order a fresh inquiry into the Air India episode to determine whether any foreign intelligence was involved in the crime। ਇਹ ਸਿੰਪਲ ਮੰਗ ਹੈ ਕਿ ਭਾਈ ਦੀ ਫਰੈਸ਼ ਇਨਕੁਆਇਰੀ ਕੀਤੀ ਜਾਏ ਤਾਂ ਕਿ ਪਤਾ ਲੱਗੇ ਕਿ ਭਾਈ ਕੋਈ ਫੋਰਨ ਏਜੰਸੀ ਜਿਹੜੀ ਹੈ ਵਿਦੇਸ਼ੀ ਤਾਕਤ ਹੈ ਇਸ ਦੇ ਪਿੱਛੇ ਨਹੀਂ ਹੈ
ਅਸੀਂ ਸਮਝਦੇ ਹਾਂ, ਔਰ ਖਾਸ ਤੌਰ ਤੇ ਆਪਣੇ ਕੈਨੇਡੀਅਨ ਭਰਾਵਾਂ ਭੈਣਾਂ ਨੂੰ ਇਹ ਦਰਖਾਸਤ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਇਸ ਪੈਟੀਸ਼ਨ ਤੇ ਦਸਤਖਤ ਕਰਨ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।